वाहिगुरू जी का खालसा वाहिगुरू जी की फतेह। अस्सलाम वालेकुम, नमस्ते जी। जीवे साझा पंजाब तो मैं हाँ प्रगट सिंह ਤੇ ਅੱਜ ਆਪ ਸਭ ਦੇ ਨਾਲ ਇੱਕ ਬੜੀ ਵੱਡੀ ਖੁਸ਼ਖਬਰੀ ਸਾਂਝੀ ਕਰਨ ਜਾ ਰਹੇ ਹਾਂ ਕਿ ਜੀਵੇ ਸਾਂਝਾ ਪੰਜਾਬ ਵੱਲੋਂ ਚੜ੍ਹਦੇ ਪੰਜਾਬ ਦੇ ਵਿੱਚ ਇਹ ਸ਼ਾਹਮੁਖੀ ਸਿਖਲਾਈ ਕਾਇਦਾ ਜਾਰੀ ਕਰ ਦਿੱਤਾ ਗਿਆ ਹੈ। ਸੋ ਹੁਣ ਤੁਸੀਂ ਇਹ ਕਾਇਦਾ ਖਰੀਦ ਸਕਦੇ ਹੋ। ਜਿਵੇਂ ਅਸੀਂ ਲਹਿੰਦੇ ਪੰਜਾਬ ਦੇ ਵਿੱਚ ਆਪਣਾ ਗੁਰਮੁਖੀ ਸਿਖਲਾਈ ਕਾਇਦਾ ਗੁਰੂ ਅੰਗਦ ਸਾਹਿਬ ਜੀ ਨੂੰ ਸਮਰਪਿਤ ਕੀਤਾ ਸੀ, ਇਸੇ ਤਰ੍ਹਾਂ ਹੀ ਚੜ੍ਹਦੇ ਪੰਜਾਬ ਦੇ ਵਿੱਚ ਅਸੀਂ ਆਪਣਾ ਸ਼ਾਹਮੁਖੀ ਸਿਖਲਾਈ ਕਾਇਦਾ ਬਾਬਾ ਫਰੀਦ ਜੀ ਨੂੰ ਸਮਰਪਿਤ ਕੀਤਾ ਹੈ। ਤੇ ਇਸ ਤੋਂ ਬਾਅਦ ਇਸ ਕਾਇਦੇ ਦੇ ਵਿੱਚ ਸ਼ਾਹਮੁਖੀ ਲਿਪੀ ਦੇ ਬਾਰੇ ਮੁੱਢਲੀ ਜਾਣਕਾਰੀ ਹੈ। ਇਸ ਤੋਂ ਅੱਗੇ ਇਹਦੇ 'ਚ ਜਿਹੜੇ ਸ਼ਾਹਮੁਖੀ ਦੇ ਅੱਖਰ ਨੇ ਉਹਨਾਂ ਦੇ ਬਾਰੇ ਪੂਰੀ ਜਾਣਕਾਰੀ ਆ ਜਾਂਦੀ ਹੈ। ਤੇ ਨਾਲ ਹੀ ਇਹਦੇ 'ਚ ਇੱਕ ਹੋਰ ਚੀਜ਼ ਹੈ ਕਿ ਜਦੋਂ ਅਸੀਂ ਸ਼ਾਹਮੁਖੀ ਸਿੱਖਦੇ ਹਾਂ ਤੇ ਕਈ ਸਾਰੇ ਅਜਿਹੇ ਅੱਖਰ ਆਉਂਦੇ ਨੇ ਜਿਹੜੇ ਉਰਦੂ ਦੇ ਵਿੱਚ ਜਾਂ ਫਾਰਸੀ ਦੇ ਵਿੱਚ ਤੇ ਹੈ ਨੇ, ਪਰ ਪੰਜਾਬੀ ਦੇ ਸ਼ਬਦ ਬਣਾਉਣ ਵਾਸਤੇ ਉਹਨਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ। ਤੇ ਉਸ ਜਾਣਕਾਰੀ ਜਿਹੜੀ ਹੈ ਉਹ ਇਸ ਕਾਇਦੇ ਦੇ ਵਿੱਚ ਅਸੀਂ ਸ਼ਾਮਲ ਕੀਤੀ ਹੋਈ ਹੈ ਕਿ ਅਜਿਹੇ ਕਿਹੜੇ ਅੱਖਰ ਨੇ ਜਿਨ੍ਹਾਂ ਦੀ ਪੰਜਾਬੀ ਦੇ ਸ਼ਬਦ ਬਣਾਉਣ ਵਾਸਤੇ ਵਰਤੋਂ ਨਹੀਂ ਹੁੰਦੀ ਤੇ ਸਿਰਫ ਉਹਨਾਂ ਹੀ ਸ਼ਬਦਾਂ ਨੂੰ ਬਣਾਉਣ ਵਾਸਤੇ ਵਰਤੇ ਜਾਂਦੇ ਨੇ ਜਿਹੜੇ ਫਾਰਸੀ ਜਾਂ ਉਰਦੂ ਦੇ ਸ਼ਬਦ ਨੇ ਤੇ ਜਾਂ ਫਿਰ ਫਾਰਸੀ ਜਾਂ ਉਰਦੂ ਤੋਂ ਪੰਜਾਬੀ ਵਿੱਚ ਆਏ ਨੇ। ਅੱਖਰਾਂ ਤੋਂ ਬਾਅਦ ਸਾਡੇ ਕੋਲ ਜਿਵੇਂ ਅੰਗਰੇਜ਼ੀ ਦੇ ਵਿੱਚ ਕੈਪੀਟਲ ਤੇ ਸਮਾਲ ਲੈਟਰਸ ਹੁੰਦੇ ਨੇ ਨਾ, ਇਸੇ ਤਰ੍ਹਾਂ ਹੀ ਸ਼ਾਹਮੁਖੀ ਦੇ ਵਿੱਚ ਵੀ ਵੱਡੇ ਤੇ ਛੋਟੇ ਅੱਖਰ ਹੁੰਦੇ ਨੇ। ਉਹ ਛੋਟੇ ਅੱਖਰ ਜਿਹੜੇ ਨੇ ਉਹ ਇਹਦੇ ਵਿੱਚ ਦੱਸੇ ਹੋਏ ਨੇ ਤੇ ਹੋਰ ਕੁਝ ਵੱਖ-ਵੱਖ ਤਰੀਕੇ ਦੇ ਨਾਲ ਅਸੀਂ ਅੱਖਰਾਂ ਨੂੰ ਦੱਸਿਆ ਹੋਇਆ। ਪਰ ਅੱਗੇ ਚੱਲ ਕੇ ਇੱਕ ਬੜੀ ਖਾਸ ਗੱਲ ਇਹਦੇ 'ਚ ਆਉਂਦੀ ਹੈ, ਉਹ ਹੈ ਸ਼ਾਹਮੁਖੀ ਸਿੱਖਣ ਵੇਲੇ ਧਿਆਨ ਰੱਖਣ ਯੋਗ ਗੱਲਾਂ। ਹੁਣ ਜਿਨ੍ਹਾਂ ਨੇ ਆਪ ਸਭ ਵਿੱਚੋਂ ਪਹਿਲਾਂ ਸ਼ਾਹਮੁਖੀ ਸਿੱਖਣ ਦੀ ਜਾਂ ਉਰਦੂ ਸਿੱਖਣ ਦੀ ਕੋਸ਼ਿਸ਼ ਕੀਤੀ ਹੋਏਗੀ, ਉਹਨਾਂ ਨੂੰ ਇਹ ਪਤਾ ਹੋਣਾ ਕਿ ਇਹਦੇ 'ਚ 4 ਜੱਜੇ ਪੈਰ ਬਿੰਦੀਆਂ ਹੁੰਦੀਆਂ ਨੇ, 3 ਸੱਸੇ ਹੁੰਦੇ ਨੇ, 2 ਕੱਕੇ ਹੁੰਦੇ ਨੇ, 2 ਤੱਤੇ ਹੁੰਦੇ ਨੇ, ਹੈਨਾ। ਤੇ ਉੱਥੇ ਜਾ ਕੇ ਸਾਡਾ ਮਨ ਭੰਬਲ ਭੂਸੇ 'ਚ ਪੈ ਜਾਂਦਾ ਹੈ ਤੇ ਉੱਥੋਂ ਅਜਿਹਾ ਭੰਬਲ ਭੂਸੇ 'ਚ ਪੈਣਾ ਸ਼ੁਰੂ ਹੁੰਦਾ ਹੈ ਕਿ ਬਹੁਤੇ ਲੋਕ ਅਖੀਰ ਤੱਕ ਪਹੁੰਚਦੇ ਹੀ ਨਹੀਂ ਹੈ ਤੇ ਉੱਥੇ ਛੱਡ ਦਿੰਦੇ ਨੇ ਸਿੱਖਣਾ। ਪਰ ਇਹਦੇ 'ਚ ਕੁਝ ਅਜਿਹੀਆਂ ਗੱਲਾਂ ਅਸੀਂ ਬੜੇ ਸੌਖੇ ਤਰੀਕੇ ਨਾਲ ਸ਼ਾਮਲ ਕੀਤੀਆਂ ਹੋਈਆਂ ਨੇ ਜਿਨ੍ਹਾਂ ਨੂੰ ਜੇ ਤੁਸੀਂ ਪੜ੍ਹਦੇ ਹੋ ਤੇ ਧਿਆਨ ਨਾਲ ਸਮਝਦੇ ਹੋ ਤਾਂ ਤੁਸੀਂ ਇਸ ਭੰਬਲ ਭੂਸੇ ਦੇ ਵਿੱਚ ਬਿਲਕੁਲ ਵੀ ਨਹੀਂ ਪਓਗੇ। ਨਾਲ ਹੀ ਅੱਗੇ ਫਿਰ ਇਹਦੇ 'ਚ ਸ਼ਾਹਮੁਖੀ ਦੀਆਂ ਜਿਹੜੀਆਂ ਮਾਤਰਾਵਾਂ ਨੇ ਉਹ ਆ ਜਾਂਦੀਆਂ ਨੇ। ਤੇ ਉਸ ਤੋਂ ਬਾਅਦ ਇੱਕ ਹੋਰ ਖਾਸ ਚੀਜ਼ ਹੁੰਦੀ ਹੈ, ਜਿਨ੍ਹਾਂ ਨੇ ਸ਼ਾਹਮੁਖੀ ਸਿੱਖਣ ਦੀ ਕੋਸ਼ਿਸ਼ ਕੀਤੀ ਹੋਏਗੀ ਉਹਨਾਂ ਨੂੰ ਪਤਾ ਹੋਣਾ ਹੈ ਕਿ ਜਦੋਂ ਅੱਖਰ ਪੜ੍ਹਦੇ ਹਾਂ ਅਸੀਂ ਸ਼ਾਹਮੁਖੀ ਦੇ, ਉਹ ਤੇ ਬੜੀ ਸੌਖੇ ਸਮਝ ਆ ਜਾਂਦੇ ਨੇ, ਪਛਾਣ ਹੋ ਜਾਂਦੀ ਹੈ, ਪਰ ਉਹ ਅੱਖਰ ਸ਼ਬਦ ਬਣਾਉਣ ਵਿੱਚ ਵਰਤੇ ਕਿੱਦਾਂ ਗਏ, ਉੱਥੇ ਜਾ ਕੇ ਅਸੀਂ ਫੇਰ ਭੰਬਲ ਭੂਸੇ 'ਚ ਪੈ ਜਾਈਦਾ, ਫੇਰ ਕਨਫਿਊਜ਼ ਹੋ ਜਾਈਦਾ। ਸ਼ਬਦ ਬਣਾਉਣ ਵਾਸਤੇ ਅੱਖਰ ਕਿਵੇਂ ਜੁੜਦੇ ਨੇ ਉਹਦੇ ਬਾਰੇ ਬੜੀ ਡਿਟੇਲ ਦੇ ਵਿੱਚ ਜਾਣਕਾਰੀ ਜਿਹੜੀ ਹੈ ਇਹ ਸਾਂਝੀ ਕੀਤੀ ਗਈ ਹੈ। ਤੇ ਮੈਂ ਸਮਝਦਾ ਕਿ ਇਸ ਕਾਇਦੇ ਦੇ ਵਿੱਚ ਸਭ ਤੋਂ ਖੂਬਸੂਰਤ ਚੀਜ਼ਾਂ ਦੇ ਵਿੱਚੋਂ ਇੱਕ ਇਹ ਚੀਜ਼ ਹੈ ਕਿ ਅੱਖਰ ਬਣਾਉਣ ਵਾਸਤੇ ਸ਼ਬਦ ਕਿਵੇਂ ਜੁੜਦੇ ਨੇ ਤੇ ਸ਼ਾਹਮੁਖੀ ਦੇ ਸ਼ਬਦ ਜੇ ਲਿਖੇ ਹੋਏ ਨੇ ਕਿਵੇਂ ਪੜ੍ਹੀਏ। ਕਈ ਵਾਰ ਤੇ ਇੱਕ ਹੀ ਲਾਈਨ ਦੇ ਉੱਤੇ ਥੱਲੇ ਵੱਖ-ਵੱਖ ਜਗ੍ਹਾ ਤੇ ਨੁਕਤੇ ਲੱਗੇ ਹੁੰਦੇ ਨੇ, ਪਤਾ ਹੀ ਨਹੀਂ ਲੱਗਦਾ ਨਵੇਂ ਪੜ੍ਹਨ ਵਾਲੇ ਬੰਦੇ ਨੂੰ ਕਿ ਕਿਹੜਾ ਪਹਿਲਾਂ ਪੜ੍ਹਨਾ ਹੈ ਕਿਹੜਾ ਬਾਅਦ 'ਚ ਪੜ੍ਹਨਾ ਹੈ। ਸੋ ਉਹਦੇ ਵਾਸਤੇ ਇਹ ਜਾਣਕਾਰੀ ਬੜੀ ਕਾਰਗਰ ਸਾਬਤ ਹੋਏਗੀ ਤਾਂ ਕਿ ਅਸੀਂ ਸ਼ਾਹਮੁਖੀ ਸੌਖੇ ਤਰੀਕੇ ਦੇ ਨਾਲ ਸਮਝ ਸਕੀਏ। ਇਸ ਤੋਂ ਅੱਗੇ ਫਿਰ ਇੱਕ ਅੱਖਰ ਨੂੰ ਜੇ ਉਹ ਸ਼ਬਦ ਦੇ ਸ਼ੁਰੂ ਵਿੱਚ ਆਉਂਦਾ ਤੇ ਕਿਸ ਰੂਪ 'ਚ ਆਏਗਾ, ਸ਼ਬਦ ਦੇ ਵਿੱਚ ਕਿਤੇ ਆਉਂਦਾ ਤੇ ਕਿਸ ਰੂਪ 'ਚ ਆਏਗਾ, ਸ਼ਬਦ ਤੋਂ ਬਾਅਦ ਆਉਂਦਾ ਤੇ ਕਿਸ ਰੂਪ ਵਿੱਚ ਆਏਗਾ, ਕਿਹੜਾ ਅੱਖਰ ਇਹੋ ਜਿਹਾ ਹੈ ਜੋ ਆਪਣੇ ਤੋਂ ਅਗਲੇ ਅੱਖਰਾਂ ਦੇ ਨਾਲ ਨਹੀਂ ਜੁੜਦਾ ਤੇ ਕਿਹੜਾ ਜੁੜਦਾ ਹੈ, ਇਹ ਸਾਰੀ ਜਾਣਕਾਰੀ ਜਿਸ ਦੇ ਕਰਕੇ ਆਮ ਸ਼ਾਹਮੁਖੀ ਸਿੱਖਣ ਵਾਲਾ ਜਿਹੜਾ ਵਿਦਿਆਰਥੀ ਹੈ ਉਹ ਭੰਬਲ ਭੂਸੇ 'ਚ ਪੈਂਦਾ ਹੈ, ਉਹ ਕਨਫਿਊਜ਼ ਹੁੰਦਾ ਹੈ। ਉਹਨਾਂ ਸਾਰੀਆਂ ਚੀਜ਼ਾਂ ਨੂੰ ਇਸ ਕਾਇਦੇ ਦੇ ਵਿੱਚ ਅਸੀਂ ਆਪ ਸਭ ਦੇ ਨਾਲ ਸਾਂਝਾ ਕੀਤਾ ਹੋਇਆ ਹੈ, ਕਿਉਂਕਿ ਜਿਹੜੇ ਸ਼ਾਹਮੁਖੀ ਦੇ ਆਮ ਤੌਰ ਤੇ ਰਵਾਇਤੀ ਕਾਇਦੇ ਹੈ ਨੇ ਉਹਨਾਂ ਤੋਂ ਅਸੀਂ ਥੋੜਾ ਜਿਹਾ ਹਟ ਕੇ ਚੱਲਣ ਦੀ ਕੋਸ਼ਿਸ਼ ਕੀਤੀ ਹੈ। ਮੈਂ ਆਪ ਅਜੇ ਪਿਛਲੇ ਸਾਲ ਸ਼ਾਹਮੁਖੀ ਸਿੱਖੀ ਹੈ। ਹੁਣ ਕੀ ਹੁੰਦਾ ਹੈ ਕਿ ਨਵਾਂ ਜਿਹੜਾ ਵਿਦਿਆਰਥੀ ਸ਼ਾਹਮੁਖੀ ਦਾ ਰਿਹਾ ਹੋਏਗਾ ਉਹਨੂੰ ਪਤਾ ਹੁੰਦਾ ਕਿ ਜਿਹੜੇ ਬੰਦੇ ਨੇ ਗੁਰਮੁਖੀ ਤੋਂ ਸ਼ਾਹਮੁਖੀ ਸਿੱਖਣੀ ਹੈ ਉਹ ਕਿਹੜੀ ਜਗ੍ਹਾ ਤੇ ਜਾ ਕੇ ਫਸਦਾ ਹੈ ਤੇ ਉਸ ਇੱਕ ਚੀਜ਼ ਨੂੰ ਧਿਆਨ 'ਚ ਰੱਖਦਿਆਂ ਅਸੀਂ ਇਹ ਕਾਇਦਾ ਤਿਆਰ ਕੀਤਾ ਕਿ ਜਿੱਥੇ ਤੁਸੀਂ ਫਸ ਸਕਦੇ ਹੋ ਉੱਥੇ ਉਸ ਤੋਂ ਨਿਕਲਣ ਦਾ ਅਸੀਂ ਹੱਲ ਦਿੱਤਾ ਹੋਇਆ ਹੈ। ਉਸ ਚੀਜ਼ ਨੂੰ ਸੌਖੇ ਤਰੀਕੇ ਨਾਲ ਸਮਝਾਉਣ ਦੀ ਇਹਦੇ 'ਚ ਕੋਸ਼ਿਸ਼ ਕੀਤੀ ਹੈ ਤੇ ਨਾਲ ਹੀ ਇਹਦੇ ਵਿੱਚ ਵਰਕ ਬੁੱਕ ਵੀ ਹੈ ਤਾਂ ਕਿ ਜੋ ਤੁਸੀਂ ਪੜ੍ਹ ਰਹੇ ਹੋ, ਸਮਝ ਰਹੇ ਹੋ, ਉਸ ਨੂੰ ਲਿਖਣ ਦਾ ਵੀ ਅਭਿਆਸ ਕਰ ਸਕੋ, ਉਸ ਦੀ ਪਛਾਣ ਦਾ ਅਭਿਆਸ ਵੀ ਹੋ ਸਕੇ
ਤੇ ਅਖੀਰ ਦੇ ਵਿੱਚ ਸਾਡੇ ਵਿੱਚੋਂ ਬਹੁਤੇ ਜਿਹੜੇ ਲੋਕ ਸ਼ਾਹਮੁਖੀ ਸਿੱਖਦੇ ਨੇ, ਉਹਨਾਂ ਦਾ ਮਕਸਦ ਇਹ ਹੁੰਦਾ ਹੈ ਕਿ ਬਾਬਾ ਬੁੱਲੇ ਸ਼ਾਹ ਹੋਰਾਂ ਨੂੰ, ਬਾਬਾ ਵਾਰਿਸ ਸ਼ਾਹ ਹੋਰਾਂ ਨੂੰ, ਸ਼ਾਹ ਹੁਸੈਨ ਹੋਰਾਂ ਨੂੰ ਉਸ ਲਿਪੀ ਵਿੱਚ ਹੀ ਪੜ੍ਹਿਆ ਜਾ ਸਕੇ ਜਿਸ ਵਿੱਚ ਉਹਨਾਂ ਨੇ ਮੂਲ ਲਿਖਿਆ ਸੀ। ਉਹਦੇ ਵਾਸਤੇ ਅਖੀਰ ਵਿੱਚ ਅਸੀਂ ਇਹ ਅਭਿਆਸ ਸ਼ਾਮਲ ਕੀਤਾ ਹੋਇਆ ਹੈ, ਜਿਹਦੇ 'ਚ ਸਾਡੇ ਸੂਫੀਆਂ ਦੇ ਜੋ ਕਲਾਮ ਨੇ ਉਹ ਗੁਰਮੁਖੀ ਤੇ ਸ਼ਾਹਮੁਖੀ ਦੋਹਾਂ ਵਿੱਚ ਸ਼ਾਮਲ ਕੀਤੇ ਨੇ। ਤੁਸੀਂ ਉਹਨਾਂ ਨੂੰ ਸ਼ਾਹਮੁਖੀ ਵਿੱਚ ਪੜ੍ਹਨ ਦਾ ਅਭਿਆਸ ਕਰੋ। ਜਿੱਥੇ ਕਿਤੇ ਕਨਫਿਊਜ਼ ਹੁੰਦੇ ਹੋ, ਜਿੱਥੇ ਕੋਈ ਚੀਜ਼ ਸਮਝ ਨਹੀਂ ਆਉਂਦੀ, ਉਹੀ ਚੀਜ਼ ਨਾਲ ਗੁਰਮੁਖੀ 'ਚ ਵੀ ਲਿਖੀ ਹੋਈ ਹੈ ਤਾਂ ਕਿ ਤੁਸੀਂ ਆਪਣੇ ਆਪ ਨੂੰ ਉੱਥੇ ਕਰੈਕਟ ਕਰ ਸਕੋ। ਸੋ ਇਹ ਸਾਡਾ ਸ਼ਾਹਮੁਖੀ ਸਿਖਲਾਈ ਕਾਇਦਾ ਹੈ ਜੋ ਅੱਜ ਅਸੀਂ ਜਾਰੀ ਕਰ ਰਹੇ ਹਾਂ। ਰੀਥਿੰਕ ਪਬਲਿਸ਼ਰਸ ਵੱਲੋਂ ਇਹ ਕਾਇਦਾ ਛਾਪਿਆ ਗਿਆ ਹੈ। ਬਹੁਤ ਬਹੁਤ ਧੰਨਵਾਦ ਵੀਰ ਪਰਮਿੰਦਰ ਸਿੰਘ ਸ਼ੌਂਕੀ ਹੋਰਾਂ ਦਾ ਤੇ ਭੈਣ ਸਿਮਰਨਜੀਤ ਕੌਰ ਹੋਰਾਂ ਦਾ, ਜਿਨ੍ਹਾਂ ਨੇ ਇੰਨਾ ਸੋਹਣਾ ਕਵਰ ਇਸ ਦਾ ਡਿਜ਼ਾਈਨ ਕੀਤਾ ਹੈ। ਜੇਕਰ ਤੁਸੀਂ ਇਹ ਕਾਇਦਾ ਖਰੀਦਣਾ ਚਾਹੁੰਦੇ ਹੋ ਤੇ ਨੰਬਰ ਅਸੀਂ ਸਾਂਝਾ ਕਰ ਰਹੇ ਹਾਂ ਆਪ ਸਭ ਦੇ ਨਾਲ, ਤੁਸੀਂ ਇਸ ਨੰਬਰ ਦੇ ਉੱਤੇ WhatsApp ਮੈਸੇਜ ਕਰ ਸਕਦੇ ਹੋ। ਬੁੱਕ ਸੈਲਿੰਗ ਵੈਬਸਾਈਟ hook2book.com ਤੇ ਵੀ ਤੁਸੀਂ ਇਸ ਨੂੰ ਖਰੀਦ ਸਕਦੇ ਹੋ। ਸਾਡੀ ਵੈਬਸਾਈਟ www.jivesanjapunjab.com ਤੇ ਅਸੀਂ ਅਪਡੇਟ ਕਰਦੇ ਰਹਾਂਗੇ ਜਿਹੜੇ ਵੀ ਬੁੱਕ ਸਟੋਰ ਜੋ ਚੜ੍ਹਦੇ ਪੰਜਾਬ 'ਚ ਨੇ, ਜਿਨ੍ਹਾਂ ਤੱਕ ਵੀ ਇਹ ਕਾਇਦਾ ਪਹੁੰਚਦਾ ਰਹੇਗਾ, ਜਿੱਥੋਂ ਤੁਸੀਂ ਇਸ ਨੂੰ ਖਰੀਦ ਸਕਦੇ ਹੋ, ਉਹ ਅਸੀਂ ਨਾਮ ਉੱਥੇ ਸ਼ਾਮਲ ਕਰਦੇ ਰਹਾਂਗੇ। ਤੁਸੀਂ ਉਹ ਦੇਖ ਸਕਦੇ ਹੋ। ਨਾਲ ਹੀ US ਤੇ ਕੈਨੇਡਾ ਦੇ ਵਿੱਚ ਜੇ ਕੋਈ ਇਹਨੂੰ ਖਰੀਦਣਾ ਚਾਹੁੰਦਾ ਹੈ ਤੇ ਉੱਥੇ Amazon ਤੇ ਅਗਲੇ 3 ਹਫ਼ਤਿਆਂ ਦੇ ਵਿੱਚ ਇਹ ਅਪਡੇਟ ਹੋ ਜਾਏਗਾ। ਤੁਸੀਂ ਉੱਥੇ ਇਸ ਨੂੰ ਖਰੀਦ ਸਕਦੇ ਹੋ ਤੇ ਨੰਬਰ ਅਸੀਂ ਆਪ ਸਭ ਦੇ ਨਾਲ ਇੱਕ ਵਾਰੀ ਫੇਰ ਸਾਂਝਾ ਕਰ ਰਹੇ ਹਾਂ। ਆਰਡਰ ਕਰਨ ਲਈ ਤੁਸੀਂ ਇਸ ਨੰਬਰ ਦੇ ਉੱਤੇ WhatsApp ਮੈਸੇਜ ਕਰ ਦਿਓ। ਸੋ ਬਹੁਤ ਬਹੁਤ ਸ਼ੁਕਰੀਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।